लो जी मुबारक हो तुहानू सारे चिड़ी साहब की शादी हो रही है माशाअल्लाह ते सानू इन्हें इसलिए बुलाया कि इन्होंने एहतियात दस दो एक एक शादी दी एहतियात पुत्र घर नहीं जाना विआह वाले दिन बस होर की मेरे लिए एहतियात है जी ब्याह ही ना करन ये सब तो बड़ी एहतियात अच्छा नहीं ब्याह तुसी करो तुसी कहना जिद्दां तुहाडी सुहाग रात होवे ना एंबुलेंस मंगवा लेनी है ते ओनू कहना सुहाग रात वाले कमरे दे कोल बिल्कुल स्टार्ट रखे और किसी रिश्तेदार नू कहना ड्राइवर नू चाह पियांदा रहे खबरे केड़े वेले तुहानू ले जाना पै जाए सरदार साहब इन्हें तो ब्याह वाले दिन मार खा ली किस तरह एंबुलेंस में रोक के कहते चौकबार दे दो अज पुत्रों का ब्याह है गिरफ्तार की तनखा ली सर मैं कहना कि ਇਹਦੀ शादी हो रही चिड़ी दी अच्छा जी ਤੇ ਵਲੀਮਾ ਜਿਹੜਾ ਜੀ ਮੇਰੇ ਜ਼ਿੰਮੇ अच्छा जी हाँ जी चलो खुशी होगी वलीमे च की होएगा जी ਦੋ ਨਾਨ अच्छा जी ਤੇ ਭਾਈਆ ਚਾਵਲ अच्छा जी अच्छा बाबा वड्डी बरादरी है ਅੱਧੀ ਕੌਲੀ ਖੀਰ ਦੀ ओ वाह जी वाह ਨਾਲ ਰਾਇਤਾ ਰਹਿਣ ਹੀ ਦਿਓ और तुसी तुहानू पता कि घोड़ी नहीं सदी जी क्यों जी लाड़ा कुकड़ी ते जा रहा है और भैणा ने गाने गाने वीर मेरा कुकड़ी चढ़िया अच्छा जी ज्यादा तो मैं ਤੁਹਾਨੂੰ ਦੱਸਣਾ ਤੁਸੀਂ ਮੇਰਾ ਪੁੱਤਰ ਜਦੋਂ ਦੁਲਹਨ ਬੈਠੀ ਹੋਗੀ ਨਾ ਭਰਜਾਈ ਸਾਡੀ ਜਦੋਂ ਮਸੈਰੀ 'ਚ ਬੈਠੀ ਹੋਏਗੀ ਹਾਂਜੀ ਹਾਂਜੀ ਤੁਸੀਂ ਮਸੈਰੀ ਦੇ ਅੰਦਰ ਨਹੀਂ ਜਾਣਾ ਉੱਡ ਕੇ ਨਾ ਮਸੈਰੀ ਦੇ ਉੱਤੇ ਬਹਿ ਜਾਣਾ ਠੀਕ ਹੈ ਨਾ और कहते ਚੱਲਿਓ ਮੇਰੇ ਕਿ ਤਰਸੀ ਜਾਏ और एक ਕਾਂ ਦਾ ਮੁੰਡਾ और जो वापस आ ना जी तो तेल नहीं चोना इन्हें दी नाफ च पाना थोड़ा थोड़ा और एक एहतियात करनी कि भाभी तुहानू दुध पिया होए ते किते सौ ना जाना पियाना नहीं जी टीके च भर के लवाना है जिवें वैक्सीन लवाई दी ਹਾਂਜੀ ਅੱਗੇ ਵੇਖਣ ਆਏ ਸੀ ਜੀ ਮਤੀ ਵਿਆਹ ਹੋਣ ਲੱਗਾ ਸੀ ਤੇ ਜਦੋਂ ਸਾਰੀ ਜ਼ਿੰਦਗੀ ਨਹੀਂ ਤੁਸੀਂ ਵਿਆਹ ਕੀਤਾ ਆਖਰੀ ਘੰਟਿਆਂ 'ਚ ਕੀ ਸੋਚ ਆਈ और बाजी वाले नहीं सदे रोन वाली औरतां सदियां छुआरे नहीं बनने उतली जी दी ना तस्वीर रखनी ਚਲੋ ਜੀ ਬੈਸਟ ਆਫ ਲੱਕ ਬੇਟਾ ਹਾਂਜੀ ਹਾਂਜੀ ਲੱਖ ਪੈਟ ਜੀ ब्लैक मनी ਸਰ ਇਹਦੇ ਨਿਕਾਹ ਤੇ ਇੱਕ ਛੁਆਰਾ ਮੇਰੇ ਕੋਲ अच्छा ਨਾ ਯਾਰ ਔਰ ਇੱਕ ਪਤਾਸਾ ਇੱਕ ਛੁਆਰਾ ਔਰ ਇੱਕ ਪਤਾਸਾ ਮੇਰੇ ਲਈ ਯਾਰ ਤੂੰ ਤੇ ਵੱਡਾ ਹੀ ਰਈਸ ਖਾਨਦਾਨ ਦਾ ਲੱਗਦਾ ਮੈਨੂੰ नहीं भी सलामी च की पाना जी सलामी जी ਇਹਨਾਂ ਦੇ ਲਾਂਤਾ ਪਾਵਾਂਗੇ ਜੀ ਇਸ ਤੋਂ ਇਲਾਵਾ ਕੋਈ 2-400 ਰੁਪਈਆ ਜਿਹੜਾ ਨਾ ਇਹਦੀ ਜੇਬ ਚੋਂ ਕੱਢ ਲਾਂਗੇ ਉਹ ਜਦੋਂ ਭੰਡਾ ਹੋਣਾ ਨਾ ਭੰਡਾਂ ਦੇ ਕੋਲ ਨਹੀਂ ਖਲੋਣਾ ਉਹ ਸਮਝ ਲੈ ਤੈਨੂੰ ਚਮੋਟਾ ਸਮਝ ਕੇ ਸ਼ੁਰੂ ਨਾ ਹੋ ਜਾਣ और सलामी च की पाना जी ਸਮਝ ਲੈ ਮੈਂ ਭਾਜੀ ਨੇ सर मेरे दो ताकत दे टीके ਮੈਂ ਤੇ ਕੁਝ ਪਾਣਾ ਚਾਹ ਰਿਹਾ की जी ਮੈਂ ਜਿਹਨੂੰ ਕਫਨ ਪਾ ਦੇ ਮੈਂ ਸਲਾਮੀ ਚੰਦ ਭਾਜੀ ਦਾ ਗਲ ਘੁੱਟਾਂਗਾ ਬਸ ਮੈਂ ਸਲਾਮੀ ਜੀ ਨੂੰ ਲੱਗੀ ਪਾਣਾ ਜੇ ਭਰਜਾਈ ਵੀ ਇੰਜ ਦੀ ਹੋਈ ਮੈਂ ਦੂਆਂ ਤੇ ਟੋਕਰਾ ਪਾਉਣਾ ਔਰ ਮੈਂ ਥੱਲੇ ਦਾਣਾ ਪਾਣਾ ਦੂਆਂ ਤਾਂ ਕਿ ਚੁਗਦੇ ਰਹਿਣ ਔਰ ਮੈਂ ਇਹਦੀ ਜਿਹੜੀ ਸ਼ਗਨਾਂ ਦੀ ਸ਼ਲਵਾਰ ਹੋਣੀ ਨੇ ਉਹਦੇ 'ਚ ਲਾਸਟਿਕ ਪਾਉਣਾ और भाभी ने मैं पूछा तुसी उन्होंने सलामी च की पाना कहंदी मैं अपने लड़ नूं गश पाना ਤੁਹਾਡੀ ਖੈਰ ਹੋ ਜੇ ਹਾਂ ਅੱਛਾ ਅੰਗੂਠੀ ਨਹੀਂ ਪਾਈ ਕੁੜੀ ਨੂੰ ਕਿਉਂ ਧਾਗਾ ਬੰਨਿਆ ਉਹਦੇ ਉਂਗਲ ਤੇ अच्छा नहीं तो भाभी ने सुहागरात मनाने लिए कित्थे ले जाओगे ਹਾਂਜੀ ਮੈਂ ਪੂਰੇ ਲੈ ਆ ਕਿੱਥੇ ਆਪਣੇ ਕਰਨੇ ਘਰ ਨਾ ਲੈ ਜਾ नहीं कित्थे ਅੱਛੀ ਗੱਲ ਆ। ਉਹ ਜਿੱਥੋਂ ਆਈ ਉੱਥੇ ਲੈ ਜਾ ਉਹਨਾਂ ਦੀ ਮਾਂ ਮਰੀ ਉਰਾਂ ਪਰਾਂ ਕਗਾਨ ਕੋਥੇ ਜਾਵਾਂਗਾ ਗਾਨ ਗੇੜਾ ਦੁਕਾਨ ਜਾਣਾ ਜੀ ਉੱਥੇ ਲੈ ਕੇ ਜੀ ਅੱਗੇ ਜਿਵੇਂ ਦਾ ਹੈ, ਤੈਨੂੰ ਠੰਡ ਲੱਗੀ ਤੂੰ ਹੋਰ ਸੁੰਗੜ ਜਾਣਾ ਥੋੜਾ ਜਿਹਾ ਅੱਗੇ ਜਾਣਾ ਨਾਨ ਕਾਗਾਨ ਮਰਵਾਨ ਆ ਜਾਈ ਲੈ ਕੇ ਚੱਲ ਜਾਵਾਂਗੇ मैं तुहानू मशवरा देंगा तुसी भाभी नूं लैके ना फ्रांस गंगाराम अस्पताल न्यूयॉर्क न्यू अस्पताल और इस तरह करना कि स्पेन न्यू अस्पताल ਤੇ ਫਿਰ ਵੀ ਕਿਸੇ ਨੂੰ ਆਰਾਮ ਨਾ ਇਹ ਤੇ ਫੈਮਿਲੀ ਡਾਕਟਰ ਨੂੰ ਦਿਖਾ ਲੈਣਾ ਸਰ ਇਹਨਾਂ ਵਾਸਤੇ 2 ਦੇਸੀ ਅੰਡੇ ਮੇਰੇ ਕੋਲ ਯਾਰ ਹਾਸ਼ਮੀ ਔਰ ਉਹ ਵੀ ਕਬੂਤਰਾਂ ਦੇ ਯਾਰ ਵਾਹ ਵਾਹ ਯਾਰ और मैं चाहता कि ਅਸੀਂ ਸਾਰੇ ਦੋਸਤ ਰਲ ਕੇ ਨਾ ਤੇ ਇਹਨੂੰ ਇੱਕ ਖੂਨ ਦੀ ਬੋਤਲ ਦੀ ਅੱਛੀ ਬਾਤ ਹੈ ਜੀ ਔਰ ਨਹੀਂ ਮੈਂ ਉਹਦਾ ਕੋਈ ਦੁਸ਼ਮਣ ਨਹੀਂ ਮੈਂ ਦੇ ਦਿਆਂਗਾ ਬੋਤਲ ਲੇਕਿਨ ਪੂਰੀ ਨਹੀਂ ਆਣੀ ਨਾ ਉਹਨੂੰ मैं चाहना कि ਅਸੀਂ ਸਾਰੇ ਖੂਨ ਦੀ ਬੋਤਲ ਦੀਏ ਤਾਂ ਕਿ ਭਾਬੀ ਇਹਦੇ ਬੱਚੇ ਨੂੰ ਕਵੇ ਵੇ ਤੇਰੀਆਂ ਰਗਾਂ 'ਚ ਮੇਰੇ ਖਾਮਨ ਦੇ ਦੋਸਤ ਦਾ ਖੂਨ ਹੈ ਮੈਂ ਜਿਹੜੇ ਨੂੰ ਫੋਨ ਨਹੀਂ ਦੇਣਾ ਜਦੋਂ ਵੀ ਦੇਣਾ ਇਹਨੂੰ ਮੋਢੇ ਦੇਣਾ ਸਰ ਇਹਦੀ ਪੂਰੀ ਬਰਾਤ ਵਾਸਤੇ ਇੱਕ 7 ਅਪ ਮੇਰੇ ਯਾਰ ਵੱਡਾ ਹੀ ਖਰਚਾ ਕਰਨ ਲਿਆ ਯਾਰ
ਚਮਚੀਆਂ ਚ ਸਾਵਣਾ ਪੀਣ चलो जी मुबारक हो थानू बड़ी बड़ी है जी हाँ तेरी खैर चलो रोज़े क़यामत मुलाकात होएगी और पहुंचो ताकि ना मसहरी मल्ली जानी है ਨਹੀਂ ਬਹੁਤ ਪਹੁੰਚਾਂ ਤੇ ਆ ਜਾਓ ਨਾ ਦਿਲ ਕਰਵਾਉਂਦਾ ਮੇਰਾ करवांदा चलो ठीक है यार ओके ओ मरे हैंगर नु हार पाया हुंदा ਬੰਦਾ 12 ਵਜੇ ਉੱਠੇ ਨਾ ਸਵੇਰੇ ਸਵੇਰੇ ਇਦਾਂ ਹੀ ਆਵਾਜ਼ ਨਹੀਂ ਸ਼ਕਰਕੰਦੀ ਕਿਸੇ ਨਹੀਂ ਹੁੰਦੀ ਸਰ ਮਹਿੰਦੀ ਤੇ ਇੱਕ ਪਾਈਆ ਦਾਲ ਦੀ ਹਲੀਮ ਮੈਂ ਬਣਾਉਂਗਾ ਬਸ ਪੈਸੇ ਦੇ ਦੇ ਮੈਂ ਵਾਹਿਗੁਰੂ लो जी 7:30 ਵਜੇ ਇਹਨਾਂ ਦਾ ਵਲੀਮਾ ਹੈ ਸਵੇਰੇ ਜਾਮੇ ਮਸਜਿਦ ਚ ਤੇ ਬਾਕੀ ਤੁਹਾਨੂੰ ਇਨਸ਼ਾਅੱਲਾ ਅਸੀਂ ਉੱਥੇ ਲੈ ਕੇ ਚੱਲਾਂਗੇ ਮਿਲਾਂਗੇ ਜੀ ਤੇ ਤਮਾਮ ਇਤਰਾਜ਼ ਵੇਖਣ ਵਾਲੇ ਇਹਨਾਂ ਦੇ ਵਿਆਹ ਲਈ ਦੁਆ ਵੀ ਕਰਨਾ जी जी ਤੁਸੀਂ ਕਿਸੇ ਲਈ ਕਰੋਗੇ ਤੇ ਕੱਲ ਅੱਲਾ ਕਰੇਗਾ ਤੁਹਾਡੇ ਲਈ ਕੋ ਕਰੇਗਾ सुबह 9 बजे इन्हों की बरात उठाई जाएगी जी और ਤੇ ਕਲੀਮਾ ਹਜ਼ਰਤ ਸ਼ੇਖ ਇਹੋ ਜਿਹਾ ਬੰਦਾ ਸਾਰੀ ਜ਼ਿੰਦਗੀ ਸੁੱਤਾ ਰਹਿੰਦਾ ਸਿਰਫ ਚਾਹ ਪੀਣ ਲਈ ਉੱਠਦਾ ਚਲੋ ਉੱਠ ਮੇਰਾ ਪੁੱਤ ਨਾ ਜਾ ਨਾ ਜਾ जिस तरह के थोड़ी देर पहले ਤੁਹਾਡੀ ਦੁल्हा चिड़ी ਨਾਲ ਮੁਲਾਕਾਤ ਕਰਵਾਈ ਹੈ ਅੱਜ ਉਹਨਾਂ ਦੀ ਸ਼ਾਦੀ ਹੋ ਗਈ ਇਹ ਉਹਨਾਂ ਦੀ ਸ਼ਾਦੀ 'ਚ ਇੱਕ ਖਾਣਾ ਦਿੱਤਾ ਗਿਆ ਖੁਸ਼ੀ 'ਚ ਲੇਕਿਨ ਇਹਦੇ ਨਾਲ ਇੱਕ ਅਫਸੋਸ ਦੀ ਖਬਰ ਹੈ ਕਿ ਦੁल्हा दुल्हन ਤੱਕ ਪਹੁੰਚਣ ਤੋਂ ਪਹਿਲੇ ਅੱਲਾ ਨੂੰ ਪਿਆਰਾ ਹੋ ਗਿਆ ਇਹ ਵਲੀਮੇ ਦਾ ਖਾਣਾ ਵੀ ਸਮਝੋ ਤੇ ਕੋਲਾਂ ਦਾ ਖਾਣਾ ਵੀ ਸਮਝੋ ਤੇ ਬਸ ਅਸੀਂ ਉਸ ਖੁਸ਼ੀ 'ਚ ਔਰ ਉਸ ਗਮੀ 'ਚ ਇੱਥੇ ਬੈਠੇ ਹੋਏ ਹਾਂ ਜੀ ਤੁਸੀਂ ਦੱਸੋ ਜਿਨ੍ਹਾਂ ਨੇ ਰੋ ਕੇ ਤੇ ਹੱਸ ਕੇ ਇਕੱਠਾ ਖਾਦਾ ਮਿਕਸ ਹੋ ਗਈ ਬੜਾ ਔਖਾ ਖਾਣਾ ਲੰਘਣ ਡਿਆ ਮਾਨਾ ਲੇਕਿਨ ਭੁੱਖ ਲੱਗੀ ਕੀ ਕਰੀਏ ਜੱਜ ਕੇ ਤੇ ਛੱਡ ਦੇ ਕੀ ਮਸਲਾ ਕੀ ਨਹੀਂ ਅਫਸੋਸ ਤੇ ਬਹੁਤ ਹੋ ਜਿਹੜੇ ਜਾਣ ਵਾਲੇ ਨੂੰ ਰੋਕ ਕੋਈ ਨਹੀਂ ਸਕਦਾ ਉਹ ਦੇਖੋ ਜਾਣ ਡਿਆ ਕੋਈ ਨਹੀਂ ਰੋਕ ਸਕਦਾ ਰੋਕੇ ਤੇ ਮੈਂ ਰੁਕ ਜਾਂਦਾ ਬੇਟਾ ਬਿੱਲੇ ਆ ਬਈ ਆਉਣ ਵਾਲੇ ਨੂੰ ਵੀ ਕੋਈ ਨਹੀਂ ਰੋਕ ਸਕਦਾ ਤੇ ਸਾਰਾ ਅੱਜ ਮਜ਼ਾਕ ਕਰ ਰਹੇ ਸਾਂ ਅੱਜ ਅਸੀਂ ਕਿਓਲਾ ਗ੍ਰਿਲ ਤੇ ਕਨਾਲ ਫੈਸਲਾਬਾਦ ਉਹਦੇ ਉੱਤੇ ਬੈਠੇ ਹੋਏ ਜੀ ਇਹ ਸਾਡੀ ਦਾਵਤ ਕੋਲਾ ਗ੍ਰਿਲ ਵਾਲਿਆਂ ਨੇ ਕੀਤੀ ਹੈ ਮੀਆਂ ਆਸਫ ਸਾਹਿਬ ਔਰ ਮੀਆਂ ਅਨੀਸ ਸਾਹਿਬ ਮੀਆਂ ਅਨੀਸ ਸਾਹਿਬ ਔਰ ਸਾਰੇ ਮੀਆਂ ਨੇ ਜੀ ਮੀਆਂ ਤਨਵੀਰ ਸਾਹਿਬ ਇਹ ਸਾਰੇ ਜੀ ਇਹਨਾਂ ਨੂੰ ਸਾਡੀ ਦਾਵਤ ਸੀ ਅੱਜ ਇੱਥੇ ਮੀਆਂ ਬਰਾਦਰਾਂ ਵੱਲੋਂ ਤੇ ਮੇਰੇ ਖਿਆਲ ਨੈਬ ਵਾਲੇ ਐਵੇਂ ਕਹਿੰਦੇ ਨੇ ਜੀ ਉੱਥੇ ਲੰਡਨ ਚਲੇ ਗਏ ਉਧਰ ਆ ਬੈਠੇ ਜੇ ਸਾਰੇ ਤੇ ਇਹਨਾਂ ਨੇ ਜੀ ਬੜੀ ਖਿਦਮਤ ਕੀਤੀ ਹੈ ਔਰ ਇਹ ਨਹੀਂ ਕਿ ਅਸੀਂ ਇਹਨਾਂ ਨੇ ਸਾਨੂੰ ਦਾਵਤ ਕੀਤੀ ਤੇ ਅਸੀਂ ਫ੍ਰੀ ਖਾਧਾ ਲੇਕਿਨ ਵਾਕਈ ਸੱਚੀ ਮੁੱਚੀ ਬਹੁਤ ਹੀ ਟੇਸਟੀ ਖਾਣਾ ਹੈ ਔਰ ਤੁਸੀਂ ਵੀ ਆਓ ਔਰ ਫੈਮਿਲੀ ਮਾਹੌਲ ਹੈ ਤੁਸੀਂ ਸਾਰੀ এনवायरमेंट ਵੀ ਦੇਖੀਏ ਇੱਥੇ ਆਓ ਔਰ ਇੱਕ ਵਾਰੀ ਖਾਣਾ ਖਾ ਕੇ ਤੇ ਵੇਖੋ ਯਕੀਨਨ ਤੁਹਾਨੂੰ ਬਹੁਤ ਜ਼ਾਇਕਾ ਔਰ ਬਹੁਤ ਮਜ਼ਾ ਆਏਗਾ ਤੁਸੀਂ ਕੁਝ ਕਹਿਣਾ ਚਾਹੋਗੇ ਭਾਈ ਸਰ ਖਾਣੇ ਦਾ ਤਾਂ ਵਾਕਈ ਬਹੁਤ ਮਜ਼ਾ ਆਇਆ ਲੇਕਿਨ ਗੱਲ ਇਹ ਹੈ ਕਿ ਸਭ ਤੋਂ ਪਹਿਲੇ ਜਿਨ੍ਹਾਂ ਦੋਸਤਾਂ ਨੇ ਦਾਵਤ ਅਰੇਂਜ ਕੀਤੀ ਉਹਨਾਂ ਦਾ ਸ਼ੁਕਰੀਆ
ਵੀ ਉਹਨਾਂ ਨੇ ਤੁਹਾਡੇ ਵਰਗੇ ਵੱਡੇ ਬੰਦਿਆਂ ਦੇ ਨਾਲ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਇਨਵਾਈਟ ਕੀਤਾ ਤੇ ਖਾਣੇ ਦਾ ਬੜਾ ਮਜ਼ਾ ਆਇਆ ਉਸਤਾਦ ਜੀ। ਇਹਦੇ 'ਚ ਵੱਡਾ ਵੀ ਛੋਟਾ ਵੀ ਸੀ, ਦੋਵੇਂ ਪੱਕੇ। ਲੇਕਿਨ ਛੋਟੇ ਵੱਡੇ ਦੀ ਪਛਾਣ ਉਸਤਾਦ ਜੀ ਤੁਸੀਂ ਦੱਸੀ ਹੈ ਜਦੋਂ ਪਹਿਲੀ ਵਾਰੀ ਤੁਸੀਂ ਚਮਚਾ ਪਾਇਆ। ਉਸ ਤੋਂ ਪਹਿਲੇ ਵੱਡਾ ਛੋਟਾ ਸਾਰਾ ਹੀ ਹੋਈ ਹੈ। ਉਹ 'ਚ ਸਾਨੂੰ ਪਤਾ ਲੱਗਿਆ ਵੱਡਾ ਕਿਹੜਾ ਤੇ ਛੋਟਾ ਕਿਹੜਾ। ਬਹੁਤ ਮਜ਼ੇਦਾਰ ਖਾਣਾ ਜੀ। ਸਭ ਦੋਸਤਾਂ ਨੂੰ ਕਵਾਂਗੇ ਕਿ ਆਪਣੀਆਂ ਫੈਮਲੀਆਂ ਨੂੰ, ਧੀਆਂ ਭੈਣਾਂ ਨੂੰ ਸਾਡੀਆਂ ਨੂੰ ਲੈ ਕੇ ਇੱਥੇ ਆਓ। ਬਹੁਤ ਅੱਛਾ ਮਾਹੌਲ ਹੈ, ਤੁਹਾਨੂੰ ਇੰਝ ਹੀ ਲੱਗੇਗਾ ਯੂਰਪ 'ਚ ਬੈਠ ਕੇ ਖਾ ਰਹੇ ਹਾਂ। ਜਦੋਂ ਬਾਹਰ ਨਿਕਲੋਗੇ ਨਹਿਰ ਨਜ਼ਰ ਆਏਗੀ, ਫਿਰ ਤੁਹਾਨੂੰ ਲੱਗੇਗਾ ਕਿ ਫੈਸਲਾਬਾਦ ਹੀ ਹੈ। ਅਸੀਂ ਬਾਹਰ ਨਿਕਲੇ ਅੰਦਰ ਬੈਠ ਕੇ ਅੰਦਰ ਫੈਮਲੀ ਵਾਲਾ ਮਾਹੌਲ ਹੈ। ਦੇਖੋ ਮੇਰੇ ਨਾਲ ਵੀ ਫੈਮਲੀ ਆਈ ਹੈ। ਨਹੀਂ ਫੈਮਲੀ ਤਾਂ ਨਹੀਂ ਆਈ ਨਾਲ ਇੱਕ ਫੈਮਲੀ ਵਾਲਾ ਮਾਹੌਲ ਹੈ ਸਾਡਾ ਵੀ। ਅਸੀਂ ਸਾਰੀ ਫੈਮਲੀ ਇੱਥੇ ਪਹੁੰਚੇ ਹਾਂ ਤੇ ਸਭ ਨੇ ਖਾਣਾ ਖਾਧਾ। ਹਰ ਇੱਕ ਚੀਜ਼ ਦਾ ਟੇਸਟ ਆਪਣਾ ਆਪਣਾ, ਮਜ਼ੇਦਾਰ ਖਾਣਾ ਤੇ ਸਭ ਨੇ ਆਣਾ। ਠੀਕ ਹੈ ਨਾ, ਨਾ ਆਏ ਤੇ ਫਿਰ ਨੇ ਕਹਿਣਾ ਸਮਝ ਤੇ ਗਏ। ਫੈਮਿਲੀ ਆਪਣੀ ਨੂੰ ਵੀ ਲੈ ਕੇ ਆਉਣਾ ਤੇ ਕਿਸੇ ਹੋਰ ਦੀ ਨੂੰ ਵੀ ਲਿਆ ਸਕਦੇ ਹੋ ਤੁਸੀਂ। ਬੈਠੋ, ਇੰਜੋਏ ਕਰੋ, ਖਾਓ ਪੀਓ। ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਨੇ। ਬਿਲਕੁਲ ਸਹੀ। ਖਾਣਾ ਪੀਣਾ ਚਾਹੀਦਾ ਸਾਜੀ ਜੀ। ਤੇ ਤੇਰੇ ਹਾਲਾਤ ਕਦੋਂ ਇਜਾਜ਼ਤ ਦੇਣਗੇ ਜਦੋਂ ਤੂੰ ਆਪਣੀ ਫੈਮਿਲੀ ਲੈ ਕੇ ਆਏਗਾ? ਮੈਨੂੰ ਇਹ ਉਸਤਾਦ ਜੀ ਲੱਗੇ ਨੇ 4 ਸਾਲ ਹੋ ਗਏ। ਅੱਛਾ, ਮੈਂ ਇੰਤਜ਼ਾਰ ਕਰ ਰਿਹਾ। ਮੈਂ ਤੋਂ ਅੱਗੋਂ ਲੰਘਦਾ ਰੋਜ਼। ਅੱਛਾ, ਲੇਕਿਨ ਮੈਂ ਹੌਸਲਾ ਕਰ ਰਿਹਾ। ਹੌਸਲਾ ਨਹੀਂ ਪੈਂਦਾ। ਅੱਜ ਤੁਸੀਂ ਜਗ੍ਹਾ ਬਣਾਈ, ਮੈਂ ਨਾਲ ਹੀ ਤੁਹਾਡੇ ਵੜਿਆ ਆਇਆ ਮੈਂ। अस्सलाम वालेकुम। मैं कोयला ग्रिल से फैसलाबाद कनार रोड से एग्जेक्टिव शेफ़ अब्दुल रहमान बात कर रहा हूँ। हमारे पास मटन चाप बहुत स्पेशल होती है। देसी मुर्गा हमारे पास लाइव होता है। आप यहाँ पर आएँ, अपने सामने ज़बह करवाएं, अपने सामने वेट करवाएं और अपने सामने बनवाएं। मटन कढ़ाई होती है हमारे पास, वो भी बिल्कुल लाइव मिलती है। यहाँ पे आएँ, अपने सामने कटवाएं और अपने सामने तैयार करवाएं। आप भी आएँ, अपनी फैमिली को भी साथ लेकर आएँ। हमारा शॉर्टकट सा मेन्यू है। आप यहाँ पर आएँ, हम आपको अच्छी तरह से ब्रीफ करेंगे। इंशाल्लाह आपको खाने का मज़ा मिलेगा। आप क्वालिटी में भी, टेस्ट में भी।